ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੱਕ ਸੀਆਈਏ ਦੇ ਸਾਬਕਾ ਜਿਹੜਾ ਆਫੀਸ਼ੀਅਲ ਆ, ਅਧਿਕਾਰੀ ਆ, ਮਿਸਟਰ ਜੌਨ ਕਿਰਿਆਕੋ, ਉਹਨਾਂ ਦੀ ਇੱਕ ਇੰਟਰਵਿਊ ਹੋਈ ਆ। ਉਹਨਾਂ ਨੇ ਇੰਟਰਵਿਊ 'ਚ ਕਿਹਾ ਆ ਵੀ 23 ਜੂਨ 1985 ਦੇ ਵਿੱਚ ਜਿਹੜਾ ਏਅਰ ਇੰਡੀਆ ਦਾ ਜਹਾਜ਼ 182 ਕੈਨੇਡਾ ਤੋਂ ਇੰਡੀਆ ਜਾ ਰਿਹਾ ਸੀ, ਸਿੱਟਿਆ ਸੀ, ਉਹਦੇ ਵਿੱਚ ਭਾਰਤ ਨੇ ਹੀ ਸਿੱਟਿਆ ਸੀ। ਕਹਿੰਦੇ ਵੀ ਭਾਰਤ ਦਾ ਹੀ ਹੱਥ ਸੀ। 329 ਦੇ ਕਰੀਬ ਜਿਹੜੇ ਵਿਚਾਰੇ ਬੇਕਸੂਰ ਲੋਕ ਸੀ, ਉਹਨਾਂ ਦੀ ਮੌਤ ਹੋ ਗਈ ਸੀ ਤੇ ਸਾਰਾ ਜਿਹੜਾ ਦੋਸ਼ ਆ ਉਹ ਇੰਡੀਆ ਨੇ ਸਿੱਖਾਂ ਦੇ ਸਿਰ ਮੜ ਦਿੱਤਾ ਸੀ। ਬਾਅਦ ਦੇ ਵਿੱਚ ਬੁੱਕਸ ਵੀ ਆਈਆਂ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਨਹੀਂ, ਸਿੱਖਾਂ ਦਾ ਨਹੀਂ ਸੀ ਤੇ ਇਹਦੇ ਵਿੱਚ ਹੱਥ ਸੀਗਾ। ਪਰ ਹੁਣ ਦੇਖੋ ਸੀਆਈਏ ਦਾ ਸਾਬਕਾ ਅਧਿਕਾਰੀ ਆ, ਉਹ ਕਹਿ ਰਿਹਾ ਆ, ਉਹ ਇਹ ਵੀ ਕਹਿ ਰਿਹਾ ਵੀ ਇਕੱਲਾ ਇਹ ਨਹੀਂ ਹੈ, ਇਸ ਤੋਂ ਬਿਨਾਂ ਜਿਹੜੇ ਬਾਹਰ ਸਿੱਖਾਂ ਨੂੰ ਮਾਰਿਆ ਜਾਂਦਾ ਆ ਉਹਦੇ ਵਿੱਚ ਵੀ ਇੰਡੀਆ ਦਾ ਸਿੱਧਾ ਹੱਥ ਹੈਗਾ ਆ, ਜਿਸ ਤਰ੍ਹਾਂ ਜਸਟਨ ਟਰੂਡੋ ਹੋਣਾ ਨੇ ਇਹ ਕਿਹਾ ਸੀਗਾ। ਜਦੋਂ ਤੋਂ ਕਹਿੰਦੇ ਇਨਕੁਆਇਰੀ ਚੱਲੀ ਆ ਤੇ ਸਾਰਾ ਸ਼ੱਕ ਜਿਹੜਾ ਭਾਰਤ ਵੱਲੇ ਸੀ ਇਸ ਜਹਾਜ਼ ਦਾ, ਤੇ ਹੁਣ ਇਸ ਅਧਿਕਾਰੀ ਵੱਲੋਂ ਜੋ ਖੁਲਾਸੇ ਕੀਤੇ ਗਏ ਆ, ਜਿਹੜੇ ਕੈਨੇਡਾ ਦੇ ਪਾਰਲੀਮੈਂਟ ਜਿਹੜੇ ਸਿੱਖ ਐਮਪੀ ਆ ਉਹਨਾਂ ਨੂੰ ਬੋਲਣਾ ਚਾਹੀਦਾ, ਜਿਹੜੇ ਆਪਾਂ ਵੀ ਆ ਇੱਕ ਦੂਜੇ ਆ, ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਬੋਲਣਾ ਚਾਹੀਦਾ, ਲਿਖਣਾ ਚਾਹੀਦਾ ਵੀ ਦੇਖੋ ਭਈ ਸਿੱਖਾਂ ਦੇ ਸਿਰ ਜਿਹੜੀ ਭਾਰਤ ਦੀ ਸਰਕਾਰ ਆ, ਹੁਣ ਤਾਂ ਇਹ ਤਾਂ ਕਲੀਅਰ ਹੋ ਗਿਆ, ਨੋ ਮੈਟਰ ਉੱਥੇ ਦੀ ਕਾਂਗਰਸ ਆ, ਉੱਥੇ ਦੀ ਬੀਜੇਪੀ ਆ, ਜਿਹੜੀ ਮਰਜ਼ੀ ਆ, ਤੇ ਤੁਸੀਂ ਦੇਖ ਲਓ ਵੀ ਕੀ ਉਹਨਾਂ ਦਾ ਜਿਹੜਾ ਰਵੱਈਆ ਆ ਉਹ ਤੁਹਾਡੇ ਪ੍ਰਤੀ ਰਿਹਾ ਹੈਗਾ ਆ। ਸੋ ਜਿਹੜੇ ਵੀ ਲੋਕ ਕਹਿੰਦੇ ਆ ਵੀ ਅਸੀਂ ਬੜੇ ਇਨਸਾਫ ਪਸੰਦ ਹੈਗੇ ਆ, ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਜਿੱਥੇ ਵੀ ਗੁਰੂ ਘਰਾਂ ਦੇ ਵਿੱਚ ਜਿੰਨੀਆਂ ਆਰਗੇਨਾਈਜੇਸ਼ਨਸ ਹੈਗੀਆਂ, ਤੁਹਾਡੇ ਇਲੈਕਟਡ ਆਫੀਸ਼ੀਅਲਸ ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਦੇਖੋ ਆ ਤਾਂ ਹੁਣ ਸੀਆਈਏ ਦੇ ਆਫੀਸ਼ੀਅਲ ਜਿਹੜਾ ਸਾਬਕਾ ਜਿਹੜਾ ਬੰਦਾ ਆ, ਇੰਪਲਾਈ ਆ, ਉਹਨੂੰ ਵੀ ਕਹਿ ਦਿੱਤਾ ਹੈਗਾ ਵੀ ਪਿਛਲੇ ਸਾਲਾਂ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ। ਸੋ ਕਿੰਨਾ ਜ਼ਿਆਦਾ ਜਿਹੜੀ ਇਨਵੋਲਵਮੈਂਟ ਹੈਗੀ ਆ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ। ਸੋ ਸਾਡਾ ਇਹ ਨਹੀਂ ਹੁੰਦਾ ਵੀ ਕਈ ਦੇਖੋ ਜੀ ਆ ਰੇਡੀਓ ਵਾਲੇ ਆ ਬੋਲਦੇ ਨਹੀਂ, ਜੇ ਬੋਲਦੇ ਆ ਜੀ ਇਹ ਤਾਂ ਐਵੇਂ ਬੋਲੀ ਜਾਂਦੇ ਆ। ਸਾਡਾ ਵੀ ਸਾਰਿਆਂ ਦਾ ਫਰਕ ਬਣਦਾ। ਜੇ ਤੁਸੀਂ ਨਾ ਬੋਲੇ, ਕੱਲ ਉਹ ਬੰਦੇ ਸੀ ਬੇਕਸੂਰ ਜਿਹੜੇ ਜਹਾਜ਼ ਦੇ ਵਿੱਚ ਮਾਰੇ ਗਏ, ਕੱਲ ਭਾਈ ਹਰਦੀਪ ਸਿੰਘ ਨਿੱਜਰ ਸੀ, ਜਾਂ ਕੱਲ ਉਹ ਬੰਦੇ ਸੀ ਜਿਨ੍ਹਾਂ ਨੂੰ ਥ੍ਰੈਟ ਦਿੱਤੇ ਗਏ ਆ, ਭਾਈ ਮਨਿੰਦਰ ਸਿੰਘ ਵਰਗੇ ਜਾਂ ਹੋਰ ਪੰਨੂ ਵਰਗੇ ਜਾਂ ਹੋਰ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਵਸਦੇ ਆ। ਆਉਣ ਵਾਲੇ ਕੱਲ ਨੂੰ ਆਪਾਂ ਵੀ ਹੋ ਸਕਦੇ ਹੈਗੇ ਆ, ਸਾਡੇ ਉਲਟ ਵੀ ਇਹ ਕੰਮ ਹੋ ਸਕਦਾ ਹੈਗਾ। ਸੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਘਟਨਾ ਜਿਹੜੀ ਨਾ ਵਾਪਰੇ, ਸਾਡੀ ਵਾਰੀ ਵੀ ਅਗਲੀ ਹੋ ਸਕਦੀ ਆ, ਸਾਨੂੰ ਬੋਲਣਾ ਚਾਹੀਦਾ ਆ। ਕੱਲ ਰਾਜਕਨਵੀਰ ਸਿੰਘ ਜੀ ਆਪਾਂ ਦੇਖਿਆ ਪਾਲੋ ਆਲਟੋ 'ਚ ਆਪਾਂ ਗਏ ਸੀ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਕਿੰਨੇ ਬਜ਼ੁਰਗ ਸੀ, ਉਹ ਪ੍ਰੋਟੈਸਟ ਕਰ ਰਹੇ ਸੀ ਜੰਗ ਦੇ ਅਗੇਂਸਟ, ਵਾਰ ਦੇ ਅਗੇਂਸਟ। ਇਹ ਹਰ ਇੱਕ ਦਾ ਓਪੀਨੀਅਨ ਆ, ਕੋਈ ਹੱਕ 'ਚ ਹੋ ਸਕਦਾ, ਕੋਈ ਅਗੇਂਸਟ ਹੋ ਸਕਦਾ, ਪਰ ਮੈਂ ਦੇਖਦਾ ਸੀ ਬਹੁਤ 90% ਉਹਨਾਂ 'ਚ ਗੋਰੇ ਸੀਗੇ ਤੇ ਕਾਫੀ ਬਜ਼ੁਰਗ ਸੀ, ਕੋਈ ਆਪਣੀਆਂ ਜਿਹੜੀਆਂ ਵੀਲ ਚੇਅਰ ਦੇ ਉੱਤੇ ਬੈਠੇ ਸੀ। ਸੋ ਕਿਉਂਕਿ ਉਹਨਾਂ ਨੂੰ ਕਾਹਦਾ ਫਿਕਰ ਆ, ਅਮਰੀਕਨ ਬੋਰਨ ਆ, ਅਮਰੀਕਾ 'ਚ ਰਹਿੰਦੇ ਹੈਗੇ ਆ, ਪਰ ਉਹ ਚਾਹੁੰਦੇ ਵੀ ਦੁਨੀਆ ਦੇ ਵਿੱਚ ਸ਼ਾਂਤੀ ਹੋਵੇ, ਲੜਾਈ ਝਗੜਾ ਨਾ ਹੋਵੇ। ਸੋ ਆਪਣਾ ਹਰ ਇੱਕ ਦਾ ਫਰਜ਼ ਬਣਦਾ ਹੈਗਾ, ਜਿੱਥੇ ਕਿਤੇ ਵੀ ਕਿਤੇ ਕੋਈ ਜ਼ੁਲਮ ਹੁੰਦਾ ਹੈਗਾ, ਸਾਨੂੰ ਉਹਦੇ ਅਗੇਂਸਟ ਬੋਲਣਾ ਚਾਹੀਦਾ ਹੈ।